ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ, ਦੇਖਿਆ ਚੱਕਰ ਲਾਲਾ ਸਾਰੀਆਂ ਥਾਵਾਂ ਦਾ। ਕਰ ਲੋ ਜੋ ਕੁਝ ਕਰਨਾ ਹੈ ਹੁਣ ਵੇਲਾ ਜੇ, ਕੁਝ ਵਸਾ ਨਹੀਂ ਆਉਂਦੇ ਜਾਂਦੇ ਸਾਵਾਂ ਦਾ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ ਵੈਲਕਮ। ਮੈਂ ਹਾਂ ਤੁਹਾਡੀ ਆਪਣੀ ਰਵਨੀਕ ਕੌਰ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦੇ ਆਂ। ਦੇਖੋ, ਰੱਬ ਜਿਹੜਾ ਨਾ ਬਹੁਤ ਹੀ ਜ਼ਿਆਦਾ ਚੰਗਾ ਹੈ। ਅੱਛਾ, ਸਾਡੀ ਮਾਂ ਵਰਗਾ ਭੋਲਾ, ਬਿਲਕੁਲ ਬਿਨਾ ਕਿਸੇ ਛਲ ਕਪੜ ਦੇ। ਜਿੱਦਾਂ ਮਾੜਾ ਜਿਹਾ ਬੱਚਾ ਜਵਾਕ ਰੋਵੇ ਨਾ, ਭਾਵੇਂ ਤੇਰੇ ਵਰਗਾ ਨਕੰਮਾ ਹੀ ਹੋਵੇ, ਅੱਛਾ ਹਾਂ, ਤੇ ਭਾਵੇਂ ਮੇਰੇ ਵਰਗਾ ਹੋਵੇ, ਬਹੁਤ ਸੂਝਵਾਨ, ਸਿਆਣਾ, ਆਗਿਆਕਾਰੀ। ਬਹੁਤ ਮੈਂ ਕਿਹਾ ਜੀ, ਤੁਹਾਡੇ ਤੋਂ ਵਧੀਆ ਕੌਣ ਹੋ ਸਕਦਾ ਹੈ। ਹਾਂ, ਤੇ ਮਾੜਾ ਜਿਹਾ ਬੱਚਾ ਰੋਵੇ ਨਾ, ਕੁਰਲਾਵੇ ਨਾ, ਮਾਂ ਕੁਰਲਾ ਉੱਠਦੀ ਆ, ਚੁੱਪ ਕਰਕੇ ਆਪਣੇ ਗੀਜੇ ਚੋਂ ਕੱਢ ਕੇ ਨਾ ਰੁਪਈਆ ਉਹਦੀ ਤਲੀ ਤੇ ਰੱਖ ਦਿੰਦੀ ਆ। ਬਿਲਕੁਲ ਜੀ, ਔਰ ਇਹ ਮਾਵਾਂ ਹੀ ਹੁੰਦੀਆਂ ਨੇ ਰੱਬ ਵਰਗੀਆਂ, ਔਰ ਰੱਬ ਵੀ ਮਾਂ ਵਰਗਾ ਹੈ। ਹਾਂ, ਤੇ ਇਸ ਕਰਕੇ ਰੱਬ ਵੀ ਸਾਡਾ ਸਾਨੂੰ ਹਰ ਰੋਜ਼ ਇੱਕ ਨਵੀਂ ਸਵੇਰ ਦਿੰਦਾ ਜੀ। ਇਸ ਸਵੇਰ ਦਾ ਚਾਨਣ ਦਿੰਦਾ ਹੈ, ਤੇ ਚਾਨਣ ਦੇ ਵਿੱਚ ਕਹਿੰਦਾ ਅੱਖਾਂ ਖੋਲ ਕੇ ਦੇਖੋ ਕਿ ਆਲੇ ਦੁਆਲੇ ਕੀ ਕੁਝ ਹੋ ਰਿਹਾ ਹੈ। ਤੇ ਸਾਨੂੰ ਤੇ ਭਾਈ ਆਲੇ ਦੁਆਲੇ ਅੱਜ ਕੱਲ ਕਰੋਨਾ ਦਾ ਰੌਲਾ ਹੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਇੱਕ ਮਿੰਟ ਜੋਗੀ ਜੀ, ਮੈਨੂੰ ਫੋਨ ਆਇਆ, ਮੈਂ ਜ਼ਰਾ ਅਟੈਂਡ ਕਰ ਲਾਂ। ਤੁਸੀਂ ਫੋਨ ਅਟੈਂਡ ਕਰੋ, ਮੈਂ ਆਪਣੇ ਕਾਗਜ਼ ਪੱਤਰ ਸਾਂਭ ਲਵਾਂ, ਕਿਉਂਕਿ ਮੈਂ ਨਹੀਂ ਕਿਸੇ ਦੇ ਗੰਦੇ ਮੰਦੇ ਹੱਥ ਲਵਾਉਣੇ ਆਪਣੇ ਕਾਗਜ਼ਾਂ ਨੂੰ। ਅੱਛਾ, ਹਾਂਜੀ, ਨਾਲੇ ਕੋਰੇ ਕਾਗਜ਼ ਆ, ਕੱਲ ਨੂੰ ਤੂੰ ਮੰਗ ਲਿਆ ਵੀ ਮੈਂ ਤਾਂ ਅਸਤੀਫਾ ਲਿਖ ਕੇ ਦੇਣਾ, ਮੈਨੂੰ ਕਾਗਜ਼ ਦੇ। ਉਹ ਮੈਂ ਤਾਂ ਬਹੁਤ ਖਿਆਲ ਰੱਖਦਾ। ਮੈਂ ਤਾਂ ਜਦੀਆਂ ਜਿੱਦਾਂ ਮੈਂ ਸਰਕਾਰ ਦੀਆਂ ਹਦਾਇਤਾਂ ਦਾ ਉਹਨਾਂ ਤਾਂ ਸਾਡੇ ਆਪਣੇ ਮਾਨਯੋਗ ਜੋ ਬਾਈਡਨ ਸਾਹਿਬ ਨਹੀਂ ਰੱਖਦੇ ਹੋਣੇ ਜਿੰਨਾ ਮੈਂ ਰੱਖਦਾ। ਹੋਏ ਹਾਂ, ਤੈਨੂੰ ਪਤਾ, ਹਰ ਰੋਜ਼ ਹੱਥ ਧੋਣੇ, ਹਰ ਰੋਜ਼। ਅੱਛਾ, ਹਾਂ, ਹੱਥ ਧੋਣੇ। ਹੁਣ ਤਾਂ ਐਡਾ ਝੱਸ ਪੈ ਗਿਆ ਹੱਥਾਂ ਦੇ ਨਾਲ ਨਾਲ ਮੈਂ ਘਰ ਦੇ ਭਾਂਡੇ ਵੀ ਧੋ ਦਿੰਦਾ। ਹਰ ਰੋਜ਼ ਮਤਲਬ ਦਿਨ ਦੇ ਵਿੱਚ ਕਈ ਵਾਰੀ ਹੱਥ ਧੋਣੇ ਹੁੰਦੇ ਆ। ਤੇ ਫਿਰ ਆਪਾਂ ਕਈ ਵਾਰੀ ਭਾਂਡੇ ਧੋ ਦਈਦੇ ਆ, ਕਿਉਂਕਿ ਦੇਖੋ ਐਵੇਂ ਖਾਲੀ ਹੱਥ ਵੀ ਤਾਂ ਧੋਣੇ ਆ। ਕੀ ਫਾਇਦਾ ਆਪਣੀਆਂ ਲਕੀਰਾਂ ਧੋਣ ਦਾ। ਮੇਰੇ ਤਾਂ ਹੱਥਾਂ ਦੇ ਵਿੱਚੋਂ ਇੰਗਲੈਂਡ ਨੂੰ ਜਾਣ ਦੀ ਲਕੀਰ ਵੀ ਕੱਸ ਗਈ ਆ। ਓਏ ਜੋਗੀ ਜੀ, ਤੁਹਾਡੀ ਇੰਗਲੈਂਡ ਜਾਣ ਨੂੰ ਲਕੀਰ ਕੱਸ ਗਈ, ਮੇਰੀ ਇੱਧਰ ਅਸਤੀਫੇ ਵਾਲੀ ਲਕੀਰ ਕੱਸ ਗਈ। ਨਹੀਂ, ਅਸਤੀਫੇ ਵਾਲੀ ਲਕੀਰ ਮੈਨੂੰ ਕਹਿੰਦੇ ਤੂੰ ਜਿੱਥੇ ਮਰਜ਼ੀ ਹੱਥ ਧੋ, ਪਰ ਖਬਰਦਾਰ ਤੇ ਆਪਣੀ ਨੌਕਰੀ ਤੋਂ ਹੱਥ ਧੋਤਾ ਤਾਂ ਤੇਰੇ ਹੱਥ ਦੇ ਵਿੱਚੋਂ ਗੂਠਾ ਨਹੀਂ ਜਾਣਾ ਚਾਹੀਦਾ। ਕਿਉਂ? ਲੈ, ਅਸੀਂ ਗੂਠਾ ਲਵਾ ਲੈਣਾ। ਫੋਨ ਲੇਟ ਕਰਾਤਾ ਇਸੇ ਚੱਕਰ ਦੇ ਵਿੱਚ। ਮੇਰਾ ਭੂਆ ਦਾ ਫੋਨ ਸੀ ਅਗਲੀ ਦਾ, ਸ਼ੁਕਰ ਕਰੋ ਗਾਣੇ ਦੇ ਵਿੱਚ ਮੈਂ ਸੁਣ ਲਿਆ। ਤੇਰੀ ਭੂਆ ਵੀ ਫੋਨ ਕਰਦੀ ਐ? ਹੋ ਨਹੀਂ, ਵੀ WhatsApp ਤੇ ਕਰਦੀ ਐ ਮਿਸ ਕਾਲ। ਸੱਚੀ? ਹੋ ਨਹੀਂ, ਛਿੰਦੋ ਭੂਆ? ਹਾਂਜੀ। ਤੇਰਾ ਭਲਾ ਜੇ ਫੋਨ ਚਲਾਉਂਦੀ ਉਹ? ਤੇ ਹੋਰ ਨਹੀਂ, ਹਾਂ, ਉਹ ਨਿਆਣਿਆਂ ਨੂੰ ਕਹਿ ਦਿੰਦੀ ਆ ਨਾ, ਹਾਏ ਔਨ ਆਫ ਵਾਲਾ ਬਟਨ ਤੇ ਸਾਰਿਆਂ ਨੂੰ ਆਉਂਦਾ ਆ। ਨਾਲੇ WhatsApp, ਨਾਲੇ ਮੈਂ ਕਿਹਾ ਵੀ ਉਹ ਤਾਂ ਜ਼ੁਬਾਨ ਹੀ ਜ਼ਿਆਦਾ ਚਲਾਉਂਦੀ ਐ, ਹੋਰ ਤਾਂ ਨਹੀਂ ਕੋਈ ਚੀਜ਼ ਚਲਾਉਂਦੀ ਹੋਣੀ। ਅੱਛਾ, ਫੋਨ ਵੀ ਚਲਾਉਂਦੀ ਆ। ਫੋਨ ਤੇ ਅਗਲੀ ਨੇ ਪਤਾ ਮੈਨੂੰ ਕੀ ਕਿਹਾ? ਕਹਿੰਦੀ ਆ ਪੁੱਤ, ਮੈਂ ਤੈਨੂੰ ਵੀ ਮੈਸੇਜ ਇੱਕ ਭੇਜਿਆ, ਗਾਣਾ 10 ਜਾਣਿਆਂ ਨੂੰ ਭੇਜੀ, ਪੱਕਾ ਤੈਨੂੰ ਕੋਈ ਚੰਗਾ ਸੁਨੇਹਾ ਆਊਗਾ। ਓਹੋ, ਤੇਰੀ ਭੂਆ ਵੀ ਇਦਾਂ ਦੀ ਆ? ਹੋਰ ਕੀ, ਜਿਹੜਾ ਬੰਦਾ ਕੋਈ ਮੈਨੂੰ ਕਰੇ ਨਾ ਇਦਾਂ ਦਾ ਮੈਸੇਜ, ਮੈਂ ਉਹਦੀ ਪਹਿਲਾਂ ਚੰਗੀ ਤਰ੍ਹਾਂ ਸਰਵਿਸ ਕਰਦਾ ਹੁੰਦਾ। ਮੈਂ ਤਾਂ ਭੂਆ ਨੂੰ ਕਹਿਤਾ, ਮੈਂ ਕਿਹਾ ਅੱਛਾ ਭੂਆ, ਫਿਰ ਤੇਰੇ ਆਲੇ ਦੁਆਲੇ ਕੋਵਿਡ ਕੇਸ ਘਟ ਗਏ ਹੋਣੇ ਆ। ਹਾਂ, ਤੇ ਬਹੁਤ ਸਾਰਿਆਂ ਨੂੰ ਤੂੰ ਘਰੋਂ ਘਰੀ ਕੀ ਕਹਿੰਦੇ ਆ ਇੰਡੀਆ ਦੇ ਵਿੱਚ ਉਹ ਵੀ ਭਿਜਵਾਤੀ ਹੋਣੀ ਆ ਵੈਕਸੀਨ। ਉਹ ਨਹੀਂ, ਉਹ ਜਿਹੜੀ ਹੁੰਦੀ ਆ ਦੂਸਰੀ, ਆਕਸੀਜਨ। ਇਹ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਘਰੇ ਉਹਨੇ ਲਾਈ ਹੈ ਬਾਬਾ ਜੀ ਦੀ ਫੋਟੋ, ਸਵੇਰੇ ਸ਼ਾਮ ਪੂਜਾ ਕਰਦੀ ਏ। ਉਹ ਤੇਰਾ ਭਲਾ ਹੋ ਜਾਏ, ਬਾਬਾ ਜੀ ਟੱਲੀਆਂ ਵਾਲੇ। ਹਾਂ, ਤੇਰਾ ਭਲਾ ਹੋ ਜਾਏ ਬਈ। ਕਹਿੰਦੀ ਬਹੁਤ ਕਰਨੀ ਵਾਲੇ ਆ। ਹੋਰ ਕੀ, ਪਹਿਲਾਂ ਕਹਿੰਦੀ ਸਾਡੇ ਘਰ ਦੇ ਵਿੱਚ ਐਵੇਂ ਟੱਲੀਆਂ ਹੀ ਖੜਕਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। ਜਦੋਂ ਦੀ ਬਾਬਾ ਟੱਲੀਆਂ ਵਾਲੇ ਦੀ ਫੋਟੋ ਲਾਈ ਐ, ਸਾਡੇ ਤਨ ਤੇ ਤਾਂ ਭਾਵੇਂ ਟੱਲੀਆਂ ਆ ਗਈਆਂ, ਪਰ ਘਰ 'ਚ ਟੱਲੀਆਂ ਨਹੀਂ ਖੜ ਗਈਆਂ। ਹੋਰ ਕੀ, ਨਾਲੇ 12 ਹੋ ਗਈਆਂ ਕਹਿੰਦੀ। ਇਹ ਨਹੀਂ ਵੇਖਦੀ ਕਿ ਮੁੰਡੇ ਨੇ ਕੰਮ ਬਦਲਿਆ, ਨਕੰਮਾ ਸੀ, ਨਠੱਲਾ ਸੀ, ਗਾਲਾਂ ਖਾ ਕੇ ਕੰਮ ਤੇ ਲੱਗ ਗਿਆ, ਤਾਂ ਪੈਸੇ ਆਏ। ਹਾਂ, 12 ਹੋ ਗਈਆਂ। ਇਹਨਾਂ ਦੇ ਬਾਬੇ ਨੇ ਟੱਲੀਆਂ ਹੀ ਖੜਕਾ ਕੇ ਤੁਹਾਡੀਆਂ 12 ਕਰਤੀਆਂ। ਵੈਸੇ ਇੱਕ ਗੱਲ ਆ, ਅੱਜ ਆਪਾਂ ਸੂਈ ਇਹਨਾਂ ਬਾਬਿਆਂ ਬੂਬਿਆਂ ਤੇ ਨਾ ਰੱਖ ਲਈਏ। ਇੱਕ
ਮਿੰਟ, ਆ ਬਾਬੇ ਤਾਂ ਹੋਏ, ਬੂਬੇ ਕੀ ਹੋਏ? ਆ ਬੂਬੇ ਤੇਰੇ ਵਰਗੇ, ਮਤਲਬ ਭਗਤ। ਹਾਂ। ਲਓ ਜੀ, ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਗੱਲ ਕਰਦੇ ਆਂ ਆਪਾਂ ਪੰਜਾਬ ਦੀ ਕੱਲੇ ਦੀ। ਕੱਲੇ ਪੰਜਾਬ ਦੇ ਵਿੱਚ ਲਗਭਗ ਕੋਈ 13,000 ਦੇ ਕਰੀਬ ਪਿੰਡ ਆ ਜੀ, ਤੇ ਉੱਥੇ ਲਗਭਗ ਮੇਰੇ ਖਿਆਲਾਂ ਦੇ ਮੁਤਾਬਕ ਕੋਈ 70,000 ਤਾਂ ਡੇਰਾ ਹੀ ਹੋਣਾ। ਆਹੋ, ਹੋਣਾ ਕਿ ਨਹੀਂ ਹੋਣਾ? ਹੋਰ ਕੀ, ਨਿੱਕਾ ਮੋਟਾ ਪਾ ਕੇ, ਮਾੜੀਆਂ ਮੋਟੀਆਂ ਕਈਆਂ ਨੇ ਸਮਾਧਾਂ ਵੀ ਬਗਲੀਆਂ ਆ। ਬੜਾ ਕੁਛੀ, ਬੜਾ ਕੁਛੀ, ਪੁੱਛਣਾ ਭਰਾ। ਹਾਂ, ਬਹੁਤ ਸਾਰੇ ਲੋਕੀ ਜਿਹੜੇ, ਦੇਖੋ ਮੈਂ ਕਿਸੇ ਦੀ ਸ਼ਰਧਾ ਤੇ ਮਾਰਦਾ ਨਹੀਂ ਸੱਟ, ਪਰ ਗੱਲ ਇੰਨੀ ਆ ਕਿ ਸੱਚ ਕਹਿਣਾ ਚਾਹੀਦਾ ਤੇ ਸੱਚ ਸੁਣਨਾ ਵੀ ਚਾਹੀਦਾ। ਬਿਲਕੁਲ ਜੀ। ਹਾਂਜੀ, ਤੇ ਅਸੀਂ ਗੱਲ ਕਰਨ ਲੱਗੇ ਆ ਵੀ ਇੰਨੇ ਡੇਰੇ, ਇੰਨੇ ਵੱਡੇ ਵੱਡੇ ਉਹਨਾਂ ਦੇ ਕੰਮਕਾਰ ਜੀ, ਕਈ ਡੇਰੇ ਤਾਂ ਆਪਣੇ ਆਪ ਦੇ ਵਿੱਚ ਹੀ ਸਰਕਾਰ ਬਣੇ ਬੈਠੇ ਆ। ਠੀਕ ਹੈ, ਉਹਨਾਂ ਨੇ ਆਪਣਾ ਸਿਸਟਮ ਹੈ, ਆਪਣਾ ਅਸਲਾ ਵੀ ਅੰਦਰ। ਮੈਂ ਗੱਜ, ਤੈਨੂੰ ਕਿੱਦਾਂ ਪਤਾ? ਸਾਰਾ ਪਤਾ ਹੈ ਜੀ। ਕਹਿ ਨਾ ਕੀ ਵੀ ਮੈਂ ਵੀ ਮੀਡੀਆ ਵਾਲਿਆਂ ਦੇ ਨਾਲ ਹੀ ਰਹਿਨੀ ਆ। ਓਹ ਅੱਛਾ, ਹਾਂ, ਬਹੁਤ ਹੈ ਨਾ, ਮੇਰੇ ਕੋ ਸੁਣਨ ਲਈ ਆਏ ਵੱਡੇ ਖਬਰੀ। ਉਹਦੇ ਰਵੀਸ਼ ਕੁਮਾਰ ਬਣਨ ਦੀ ਲੋੜ ਨਹੀਂਗੀ। ਵੈਸੇ ਉਹ ਕੌਣ ਆ? ਆਹੋ, ਲਓ ਜੀ, ਗੱਲ ਕਰਦੇ ਆ ਅਸੀਂ ਕਿ ਅੱਜ ਅਸੀਂ ਹਕੀਕਤ ਤੋਂ ਕੋਹਾਂ ਦੂਰ ਬੈਠੇ ਆ। ਬਿਲਕੁਲ। ਆ ਸਮਾਂ ਜਿਹੜਾ ਪੰਜਾਬ ਦੇ ਵਿੱਚ ਆ, ਜੀ ਜੀ, ਵਾਢੀਆਂ ਦਾ ਚੱਲ ਕੇ ਹਟਿਆ। ਲੋਕੀ ਤੂੜੀ ਤੰਦ ਸਾਂਭਣ ਲੱਗੇ ਹੋਏ ਆ। ਬਿਲਕੁਲ। ਰੀਪਰ ਚੱਲਣ ਡਿਆ ਪੰਜਾਬ ਦੇ ਵਿੱਚ। ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਲੋਕਾਂ ਨੇ ਤੂੜੀ ਬਣਾ ਬਣਾ ਕੇ ਗਰਦੇ ਉਭਾਰੇ ਪਏ ਆ। ਹਾਂ, ਠੀਕ ਹੈ ਨਾ। ਚਲੋ, ਇਹ ਉੱਭਰ ਨਹੀਂ ਹੁੰਦੇ ਸਾਲ ਬਾਅਦ ਜੀ, ਤੇ ਸਾਲ ਬਾਅਦ ਹੀ ਪਿੰਡਾਂ ਦੇ ਵਿੱਚ ਜੀਪਾਂ ਵਾਲੇ, ਟਰਾਲੀਆਂ ਵਾਲੇ, ਕੁੜੁਕਿਆਂ ਵਾਲੇ, ਕੋਈ ਚੋਲਿਆਂ ਵਾਲੇ, ਕੋਈ ਰੌਲਿਆਂ ਵਾਲੇ, ਬਹੁਤ ਸਾਰੇ ਟੋਲੇ ਘੁੰਮਦੇ ਆ। ਹਾਂ, ਬਿਲਕੁਲ। ਕਣਕਾਂ ਇਕੱਠੀਆਂ ਕਰਦੇ ਆ। ਹਾਂਜੀ, 2 ਸਾਲ ਹੋ ਗਏ ਆ, ਕੋਈ ਕਣਕ ਇਕੱਠੀ ਕਰਨੀ ਆਇਆ। ਹੋਈ ਓਏ। ਤੇ ਕਿਸੇ ਮੈਨੂੰ ਇਹ ਦੱਸ ਦਿਓ ਕਿ ਏਦਾਂ ਦੇ ਡੇਰਿਆਂ ਵਾਲੇ ਕੋਈ ਭੁੱਖੇ ਮਰੇ ਹੋਣ? ਨਾ ਜੀ ਨਾ, ਵੀ ਕੋਈ ਭੁੱਖ ਨਾਲ ਤੜਫ ਤੜਫ ਕੇ ਮਰ ਗਿਆ। ਠੀਕ ਹੈ, ਕਾਰਨ ਇਹ ਲੋਕਾਂ ਨੇ ਔਖੇ ਵੇਲੇ ਵੀ ਲੋਕਾਂ ਦਾ ਸਾਥ ਨਹੀਂ ਦਿੱਤਾ ਜੀ। ਇੰਨੇ ਪੰਜਾਬ ਦੇ ਵਿੱਚ ਡੇਰੇ ਆ, ਕੋਈ ਵੀ ਡੇਰਾ ਲੋਕਾਂ ਦੇ ਲਈ ਅੱਗੇ ਨਹੀਂ ਆਇਆ, ਇੱਕਾ ਦੁੱਕਾ ਨੂੰ ਛੱਡ ਕੇ ਜੀ। ਠੀਕ ਹੈ ਨਾ, ਲੋਕਾਂ ਦੇ ਜਿੱਥੇ ਆਸਥਾ ਬਣੀ ਹੋਈ ਸੀ, ਲੋਕਾਂ ਦਾ ਜਿੱਥੇ ਮਨ ਜਾ ਕੇ ਟਿਕਦਾ ਸੀ, ਮੱਥਾ ਜਾ ਕੇ ਟਿਕਦਾ ਸੀ, ਨੱਕ ਜਿੱਥੇ ਰਗੜ ਹੁੰਦਾ ਸੀ ਜੀ, ਉਹ ਇਸ ਔਖੀ ਘੜੀ ਦੇ ਵਿੱਚ, COVID-19 ਦੇ ਵਿੱਚ, ਇਸ ਕਰੋਨਾ ਦੇ ਕਾਲ ਦੇ ਵਿੱਚ, ਇਸ ਮਹਾਮਾਰੀ ਦੇ ਦੌਰ ਦੇ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਜੋਗੀ ਜੀ ਬਾਹ ਫੜਨ ਦੀ ਗੱਲ ਕਰਦੇ ਹੋ, ਅਗਲਾ ਨੇ ਆਪਣੇ ਦਰ ਬੰਦ ਕੀਤੇ ਹੋਏ, ਆਪਣੇ ਡੇਰੇ ਬੰਦ ਕੀਤੇ ਹੋਏ। ਹੁਣ ਕਿਉਂ ਨਹੀਂ ਸਤਸੰਗ ਹੁੰਦੇ? ਹੁਣ ਕਿਉਂ ਨਹੀਂ ਗਰਾਈਆਂ ਹੁੰਦੀਆਂ? ਹੁਣ ਕਿਉਂ ਨਹੀਂ ਕਿਹਾ ਜਾਂਦਾ ਵੀ ਇਹ ਦਾਨ ਪਾਤਰ ਚ ਇੰਨੇ ਪੈਸੇ ਪਾ ਦਿਓ? ਗੱਲ ਇਕੱਠ ਦੀ ਗੱਲ ਵੱਖਰੀ ਆ। ਇਕੱਠ ਬਹੁਤ ਜਗ੍ਹਾ ਤੇ ਹੋਇਆ ਵੀ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਸ ਦੌਰਾਨ ਕਿਤੇ ਵੀ ਇਕੱਠ ਨਹੀਂ ਹੋਇਆ, ਪਰ ਕਿਸੇ ਵੀ ਡੇਰੇ ਵਾਲੇ ਨੇ ਇਹ ਨਹੀਂ ਕਿਹਾ ਵੀ ਆਓ ਸੰਗਤੋ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ। ਹੋਰ ਤਾਂ ਹੋਰ ਕਿਸੇ ਨੇ ਇੱਕ ਦੁਕਾਨਾਂ ਛੱਡ ਕੇ, ਇੱਕਾ ਦੁਕਾਨ ਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੇ ਲਈ ਦਰਵਾਜ਼ੇ ਖੋਲ ਦਿੱਤੇ, ਤੁਸੀਂ ਭੁੱਖੇ ਮਰੇ ਹੋ, ਤੁਸੀਂ ਨੌਕਰੀਆਂ ਗਵਾਈਆਂ ਨੇ, ਤੁਹਾਨੂੰ ਵੈਂਟੀਲੇਟਰ ਦੀ ਆਕਸੀਜਨ ਦੀ ਲੋੜ ਹੈ, ਆਹ ਵੇਖੋ ਸਾਡੇ ਕੋਲ ਖੁੱਲੇ ਦਰਵਾਜ਼ੇ, ਖੁੱਲੇ ਦਰ ਨੇ, ਔਰ ਸਾਡੇ ਕੋਲ ਹਸਪਤਾਲ ਵੀ ਨੇ, ਅਸੀਂ ਤੁਹਾਡੇ ਲਈ ਆਹ ਫੈਸਿਲਿਟੀਆਂ ਦਿੰਨੇ ਆ। ਮੈਂ ਕਹਾਂ ਜੀ, ਸਾਰੇ ਜਾਣੇ ਆਪਣੇ ਆਪ ਨੂੰ ਮੂੰਹ ਲਗੋਲੇ ਮਾਸਕਾਂ ਦੇ ਥੱਲੇ ਆਪ ਵੜ ਕੇ ਵੱਡੇ ਵੱਡੇ ਕਿਲਾ ਨੂੰ ਡੇਰਿਆਂ ਦੇ ਵਿੱਚ, ਆਪਣੀਆਂ ਗੁਫਾਵਾਂ ਦੇ ਵਿੱਚ ਵੜ ਗਏ ਤੇ ਉਹਨਾਂ ਨੇ ਕਿਸੇ ਦੀ ਬਾਤ ਨਹੀਂ। ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਗੱਲ ਕਰ ਰਿਹਾ ਸੀ ਪੰਜਾਬ ਦੇ ਡੇਰਿਆਂ ਦੀ, ਉਹਨਾਂ ਅਖੌਤੀ ਬਾਬਿਆਂ ਦੀ ਤੇ ਉਹਨਾਂ ਭਗਤਾਂ ਦੀ ਜਿਨ੍ਹਾਂ ਨੇ ਇਹਨਾਂ ਬਾਬਿਆਂ ਨੂੰ ਰੱਬ ਬਣਾਇਆ ਹੋਇਆ। ਨੋਟ, ਸਾਰੇ ਜਾਣੇ ਇਹ ਗੱਲ ਨੋਟ ਕਰਨ ਜੀ, ਅਸੀਂ ਸਾਰੇ ਦੇ ਸਾਰੇ ਡੇਰਿਆਂ ਨੂੰ ਨਹੀਂ ਕਹਿ ਰਹੇ। ਕੁਝ ਕੁ ਬਹੁਤ ਵੱਡੇ ਵੱਡੇ ਡੇਰੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ, ਦੇਖੋ ਐਸ ਔਖੀ ਘੜੀ ਦੇ ਵਿੱਚ ਜੀ, ਤੁਸੀਂ ਹੁਣ ਇਹ ਦੱਸ ਦਿਓ ਕੀ ਭਲਾ ਕਿ ਉਹਨਾਂ ਡੇਰਿਆਂ ਵਿਚਲੇ ਰੱਬ ਹੁਣ ਔਖੀ ਘੜੀ ਦੇ ਵਿੱਚ ਤੁਹਾਡੇ ਲਈ ਰੱਬ ਬਣ ਕੇ ਬੋੜੇ ਜਾਂ ਨਹੀਂ? ਨਾ ਜੀ ਨਾ, ਬਿਲਕੁਲ ਵੀ ਨਹੀਂ।
ਲੋੜ ਤਾਂ ਇਹਨਾਂ ਦੀ ਅੱਜ ਸੀ, ਹਾਂ ਠੀਕ ਹੈ ਨਾ। ਇਹ ਜਿਹੜੇ ਉਪਦੇਸ਼ ਦਿੰਦੇ ਹੁੰਦੇ ਸੀ ਜੀ, ਬੱਚੇ ਨਾਲ ਕੀ ਜਾਣਾ, ਹਾਂ ਕੁਛ ਨਹੀਂ ਲੈ ਕੇ ਜਾਣਾ, ਖੱਫਣ ਨੂੰ ਜੇਬਾਂ ਨਹੀਂ ਹੁੰਦੀਆਂ, ਇੱਥੇ ਹੀ ਸਭ ਕੁਝ ਰਹਿ ਜਾਣਾ, ਆ ਮਹਿਲ ਮਾੜੀਆਂ ਕੋਠੀਆਂ ਪੈਸਾ ਸਭ ਇੱਥੇ ਹੀ ਰਹਿ ਜਾਣਾ। ਇਦਾਂ ਦੇ ਪ੍ਰਵਚਨ ਕਰਨ ਵਾਲੇ ਪ੍ਰਵਚਨ ਕਰਨਾ ਦਾ ਵੀ 2.5 ਲੱਖ ਰੁਪਇਆ। ਜਿਸ ਜਨਤਾ ਨੇ ਆਪਣੇ ਦਸਵੰਤ ਵਿੱਚੋਂ ਤੁਹਾਨੂੰ ਮਾਇਆ ਭੇਂਟ ਕੀਤੀ, ਜਿਸ ਜਨਤਾ ਨੇ ਤੁਹਾਡੇ ਗੁਲਕਾਂ ਭਰੀਆਂ, ਜਿਸ ਜਨਤਾ ਨੇ ਤੁਹਾਨੂੰ ਮੱਥੇ ਟੇਕੇ, ਤੁਹਾਨੂੰ ਜ਼ਮੀਨਾਂ ਦਾਨ ਦਿੱਤੀਆਂ, ਕਿੰਨਾ ਕੁਝ ਦਾਨ ਦਿੱਤਾ, ਤੁਹਾਡੇ ਦਾਨ ਪਾਤਰਾਂ ਨੂੰ ਭਰ ਦਿੱਤਾ। ਅੱਜ ਵਾਪਸੀ ਦੀ ਲੋੜ ਸੀ ਜੀ। ਜਿੱਦਾਂ ਤੁਸੀਂ ਰੱਬ ਕੋਲੋਂ ਮੰਗਦੇ ਹੋ ਨਾ ਵੀ ਤੁਸੀਂ 5 ਰੁਪਏ ਦਾ ਮੱਥਾ ਟੇਕਿਆ, 10 ਰੁਪਏ ਦਾ ਮੱਥਾ ਟੇਕਿਆ, ਰੱਬਾ ਮੈਨੂੰ ਪਾਸ ਕਰਾ ਦੀ, ਮੇਰੀ ਵਧੀਆ ਨੌਕਰੀ ਲਵਾ ਦੀ, ਰੱਬ 5-10 ਰੁਪਏ ਚ ਵੀ ਤੁਹਾਨੂੰ ਲੱਖਾਂ ਕਰੋੜਾਂ ਦਾ ਦੇ ਦਿੰਦਾ। ਹਾਂ ਬਿਲਕੁਲ ਦਿੰਦਾ ਜੀ। ਸਾਨੂੰ ਵੀ ਕਿਸੇ ਨੇ ਕਿਹਾ ਸੀ ਕਿ ਮੈਨੂੰ ਵਧੀਆ ਨੌਕਰੀ ਤੇ ਲਵਾ ਦੇ, ਮੈਂ ਪਾਰਟੀ ਕਰੂੰਗਾ ਜਾਂ ਕਰੂੰਗੀ। ਮੁੜ ਕੇ ਸਾਨੂੰ ਤਾਂ ਛੋਲੇ ਵੀ ਨਹੀਂ ਖਵਾਏ ਕਿਸੇ ਨੇ। ਅੱਛਾ, ਹਾਂਜੀ, ਤੁਸੀਂ ਰੱਬ ਨਹੀਂ ਹੈਗੇ। ਓਕੇ, ਉਹ ਜਿਹੜਾ ਬੰਦਾ ਕਹਿੰਦੇ ਨਾ ਰਿਜ਼ਕ ਤੇ ਲਾ ਦੇਵੇ ਉਹ ਰੱਬ ਹੀ ਹੁੰਦਾ। ਪਰ ਇਹ ਗੱਲ ਹੈ ਨਾ ਵੀ ਇਹਨਾਂ ਨੂੰ ਰਿਜ਼ਕ ਤੇ ਇਹ ਬਾਬੇ ਨਾ ਮਾਫ ਕਰਨਾ ਕਹਿਣਾ ਤੇ ਨਹੀਂ ਚਾਹੀਦਾ। ਇਹ ਵੀ ਆਪਣਾ ਘਰ-ਦਰ ਛੱਡ ਕੇ ਗਰੀਬੀ ਤੋਂ ਅੱਕੇ ਹੋਏ ਤੇ ਇੱਧਰ ਆਏ ਸੀ। ਬਿਲਕੁਲ ਇਦਾਂ ਹੋਈ ਨਾ, ਕੋਈ ਬੰਦਾ ਸਾਧ ਬਣ ਚਲ ਗਿਆ, ਹਾਂ, ਤੇ ਚਲ ਗਿਆ ਆਪਣਾ ਸਾਰਾ ਕੁਛ ਬਿਸਤਰਾ ਬੁਸਤਰਾ ਚੱਕ ਕੇ ਸਾਧ ਬਣ ਚਲ ਗਿਆ, ਤੇ ਦੇਖਿਆ ਉੱਥੇ ਜਾ ਕੇ ਕਿੰਨੇ ਬੰਦੇ ਬੈਠੇ ਆ। ਅੱਛਾ, ਸਾਧੂ ਮਹਾਰਾਜ ਉਹ ਬੈਠੇ ਆ, ਤੇ ਉਹ ਕਹਿੰਦਾ ਵੀ ਮਹਾਰਾਜ ਤੁਸੀਂ ਸਾਧੂ ਕਿੱਦਾਂ ਬਣੇ? ਹਾਂ, ਸਾਨੂੰ ਵੀ ਦੱਸੋ। ਆਹੋ, ਮੈਨੂੰ ਤੁਹਾਡੇ ਵਾਂਗੂ ਬਣਨਾ ਚਾਹੁੰਦੇ ਆ। ਕਹਿੰਦਾ ਬੇਟਾ ਵਿਆਹ ਹੋਇਆ ਤੇ ਨਾ? ਕਹਿੰਦਾ ਹਾਂਜੀ ਹੋਇਆ ਜੀ। ਕਹਿੰਦਾ ਨਿਆਣੇ ਨਿੱਕੇ ਹੈਗੇ? ਕਹਿੰਦਾ ਹਾਂਜੀ। ਕਹਿੰਦਾ ਕਹਿਣੇ ਜਿਆ? ਕਹਿੰਦਾ ਨਹੀਂ। ਘਰ ਵਾਲੀ? ਕਹਿੰਦਾ ਨਹੀਂ ਜੀ, ਉਹ ਤਾਂ ਆਪ ਹੀ ਨਹੀਂ ਕਹਿਣੇ ਜਾਏਗੀ, ਉਹ ਤਾਂ ਆਪ ਮੈਨੂੰ ਲੰਮੇ ਹੱਥੀ ਲੈਂਦੀ ਆ। ਕਹਿੰਦੇ ਇੱਥੇ ਨਾਲ ਹੀ ਵਿਚਾਲਾ ਵੀ ਚਾਦਰ, ਤੂੰ ਵੀ ਬਹਿ ਜਾ ਇੱਥੇ। ਹਾਂ, ਵੀ ਸਾਡੇ ਵਰਗਈਆਂ। ਹਾਂ, ਏਦਾਂ ਦਾ ਸਾਰੇ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ, ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਜ਼ਰੀਆ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਲੋਕਾਂ ਨੇ ਬਹੁਤ ਆਪਣੀ ਨਾ ਪੁੱਠੀ ਮੱਤ ਜਿਹੜੀ ਆ, ਕਈ ਪੁੱਠੇ ਪੈਰਾਂ ਵਾਲੇ ਹੁੰਦੇ, ਕਈ ਪੁੱਠੀਆਂ ਮੱਤਾਂ ਵਾਲੇ ਹੁੰਦੇ ਆ। ਠੀਕ ਹੈ ਜੀ। ਉਹਨਾਂ ਨੇ ਗਲੀ ਗਲੀ ਗਵਾਂਢ ਦੇ ਵਿੱਚ ਪਤਾ ਨਹੀਂ ਕੈਸੇ ਚੇਲੇ ਭੂਪੇ ਬਾਬੇ ਨੇ ਬੂਬਣੇ ਸਭ ਬਣਾ ਲਏ। ਠੀਕ ਹੈ ਨਾ। ਕਿਸੇ ਨੇ ਵੀ ਔਖੀ ਵੇਲੇ ਕਿਸੇ ਦੀ ਬਾਹ ਨਹੀਂ ਫੜੀ ਨਾ ਜੀ ਨਾ। ਠੀਕ ਹੈ। ਤੇ ਇਹ ਜਿਹੜੇ ਭਗਤ ਉਹਨਾਂ ਦੀਆਂ ਭਗਤੀਆਂ ਦੇ ਵਿੱਚ ਲੀਨ ਸੀ। ਬਾਬਾ ਜੀ ਤਾਂ ਏਦਾਂ, ਬਾਬਾ ਜੀ ਤਾਂ ਏਦਾਂ, ਗੁਰੂ ਜੀ ਤਾਂ ਏਦਾਂ, ਫਲਾਨਾ ਜੀ ਤਾਂ ਏਦਾਂ, ਟਮਕਾਨਾ ਜੀ ਤਾਂ ਏਦਾਂ। ਸਾਡੇ ਤੇ ਸਾਰੇ ਕੰਮ ਸਵਾਰ ਤੇ ਸਾਨੂੰ ਤੇ ਜ਼ਿੰਦਗੀ ਦੇ ਦਿੱਤੀ। ਅੱਜ ਉਹ ਤਸ਼ਬੀਹਾਂ ਕਿੱਥੇ ਨੇ? ਹਾਂ, ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਬਾਬਾ ਜੀ ਤੋਂ ਬਿਨਾਂ ਸਾਹ ਨਹੀਂ ਲੈਂਦੇ, ਤੇ ਉਹਨਾਂ ਨੂੰ ਹੁਣ ਪਤਾ ਲੱਗਾ ਸਾਹ ਬਾਬਾ ਜੀ ਦੇ ਨਾਲ ਨਹੀਂ, ਆਕਸੀਜਨ ਦੇ ਨਾਲ ਹੀ। ਇੱਥੇ ਸਭ ਤੋਂ ਵੱਡੀ ਗੱਲ ਅਸੀਂ ਕਵਾਂਗੇ ਉਹਨਾਂ ਔਰਤਾਂ ਦੀ ਜਿਨ੍ਹਾਂ ਨੇ ਬਾਬਾ ਜੀ ਦੇ ਦਰ ਤੇ ਜਾ ਕੇ ਭਾਂਡੇ ਮਾਂਜਣੇ ਕਬੂਲ ਕੀਤੇ, ਲੇਕਿਨ ਘਰਦਿਆਂ ਨੂੰ ਰੋਟੀ ਨਹੀਂ ਪੁੱਛੀ, ਪਾਣੀ ਦਾ ਗਲਾਸ ਨਹੀਂ ਪੁੱਛਿਆ। ਅੱਜ ਬਾਬਾ ਜੀ ਨੇ ਉਹਨਾਂ ਨੂੰ ਕਿਉਂ ਨਹੀਂ ਚੇਤੇ ਕੀਤਾ, ਉਹਨਾਂ ਪਰਮ ਭਗਤਨੀਆਂ ਨੂੰ? ਲਓ ਜੀ, ਸਾਰੇ ਉਹ ਗੱਲ ਹੋ ਗਈ ਨਾ ਕਿ ਲੁਕ ਛਿਪ ਜਾਣਾ। ਉਹ ਕਿਹੜਾ ਸੀਗਾ, ਕਿਦਾਂ? ਮਕਈ ਕਾ ਦਾਨਾ ਰਾਜੇ ਕੀ ਬੇਟੀ ਆਏਗੀ। ਹਾਂ, ਤੇ ਜਦੋਂ ਹੁਣ ਕਰੋਨਾ ਦੀ ਬੇਟੀ ਆਈ ਹੈ ਨਾ, ਤੇ ਸਾਰੇ ਜਾਣੇ ਐਸੇ ਲੁਕ ਛਿਪ ਗਏ ਆ ਨਾ ਕਿ ਹੁਣ ਲੱਭ ਨਹੀਂ ਰਹੇ, ਕੋਈ ਵੀ ਨਹੀਂ ਆਣ ਕੇ ਥੱਪਾ ਦੇ ਰਿਹਾ, ਤੇ ਬਸ ਸਾਰੇ ਜਾਣੇ ਇਹ ਉਡੀਕ ਰਹੇ ਆ ਕਿ ਆਉਣ ਵਾਲੇ ਸਮਾਂ ਦੇ ਵਿੱਚ ਭਾਵੇਂ ਕਰੋਨਾ ਦੇ ਤਵੀਤ ਵੰਡਦੇ ਫਿਰਨ। ਠੀਕ ਹੈ ਨਾ, ਤੇਰੇ ਵੀ ਡੋਲੇ ਨੂੰ ਵੱਜਿਆ ਹੋਵੇ ਕਿ ਮੈਂ ਤਾਂ ਕਰੋਨਾ ਦਾ ਠਾਕਾ ਕਰਵਾਇਆ, ਹਾਂ ਮੈਂ ਤਾਂ ਹੱਥ ਤੌਲਾ ਕਰਵਾ ਕੇ ਆਈ ਆ। ਹਾਂ, ਇਦਾਂ ਦੀਆਂ ਗੱਲਾਂ ਜਿਹੜੀਆਂ ਯਾਰ ਛੱਡ ਦਿਓ। ਹੁਣ ਆ ਜਾਓ ਹਕੀਕਤ ਦੇ ਵਿੱਚ। ਇਸ ਕਰੋਨਾ ਦਾ ਬਹੁਤ ਬਹੁਤ ਧੰਨਵਾਦ ਕਿ ਇਹਨੇ ਸ਼ੀਸ਼ਾ ਦਿਖਾਤਾ ਦੁਨੀਆ ਨੂੰ ਕਿ ਆ ਤੁਹਾਡੀ ਅਸਲੀਅਤ ਆ, ਆ ਤੁਹਾਡੀ ਹਕੀਕਤ ਆ। ਕਿਉਂਕਿ ਭਾਰਤ ਵਿੱਚ ਵੈਕਸੀਨੇਸ਼ਨ ਜਿਹੜੀ ਆ ਉਹ ਮੁੱਕਦੀ ਜਾ ਰਹੀ ਹੈ, ਆਕਸੀਜਨ ਦੇ ਬੁਰੇ ਹਾਲ ਨੇ, ਹਸਪਤਾਲਾਂ ਦੇ ਬੁਰੇ ਹਾਲ ਨੇ। ਬਸ ਮੂਰਤੀਆਂ 3-3 ਕਰੋੜ ਦੀਆਂ ਅਸੀਂ ਲਾਤੀਆਂ, ਹੱਲੇ ਹੋਰ ਵੀ ਲਾਵਾਂਗੇ। ਬਸ ਏਦਾਂ ਹੀ ਚੱਲਦੇ ਜਾਵਾਂਗੇ, ਕਿਉਂਕਿ ਅਸੀਂ ਬੰਦੇ ਥੋੜ੍ਹਾ ਬਣਨਾ। ਮੂਰਤੀਆਂ ਦੀ ਪੂਜਾ ਕਰਦੇ ਕਰਦੇ ਅੱਜ ਸਾਨੂੰ ਸਮਝ ਆਈ ਕਿ ਇਨਸਾਨ ਦੀ ਕੀਮਤ ਕੀ ਹੈ, ਉਹਦੇ ਸਾਹ ਦੀ ਕੀਮਤ ਕੀ ਹੈ, ਉਹ ਦਰਖਤ ਜਿਨ੍ਹਾਂ ਨੂੰ ਅਸੀਂ ਕੱਟਦੇ ਆਏ ਸੀ ਅੱਜ ਉਹਨਾਂ ਦੀ ਕੀਮਤ ਕੀ ਹੈ। ਜੀ, ਅਸਲ ਵਿੱਚ ਸਾਨੂੰ ਹਨਾ
ਪੁਰਾਣੇ ਬਜ਼ੁਰਗ ਜੀ। ਜਿਹੜੇ ਕਹਿੰਦੇ ਸੀ ਉਹ ਨਾ ਕੱਟੋ ਟਾਲੀ ਵਿਹੜੇ ਦੇ ਵਿੱਚ ਉਹ ਰਹਿਣ ਦਿਓ, ਉਹ ਮੂਰਖ ਲੱਗਦੇ ਹੁੰਦੇ ਸੀ। ਉਹ ਕਾਕਾ ਦਰਖਤ ਨਹੀਂ ਕੱਟੀ ਦੇ ਹੁੰਦੇ, ਉਹ ਸਾਨੂੰ ਭੈੜੇ ਲੱਗਦੇ ਹੁੰਦੇ ਸੀ। ਪਰ ਅੱਜ ਸਾਨੂੰ ਪਤਾ ਲੱਗਾ ਕਿ ਉਹ ਜਿਹੜੇ ਅਨਪੜ੍ਹ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਰਹੇ ਨਾ ਜੀ, ਉਹ ਸਾਨੂੰ ਚੰਗੇ ਸੱਭਿਆਚਾਰ ਸ਼ਿਸ਼ਟਾਚਾਰ ਵਾਲੇ ਲੋਕ ਲੱਗਦੇ ਸੀ, ਚੰਗੇ ਲੋਕ ਸੀ ਉਹ। ਤੇ ਅੱਜ ਸਾਨੂੰ ਉਹਨਾਂ ਦੀ ਕੀਮਤ ਦਾ ਪਤਾ ਲੱਗ ਰਿਹਾ। ਬਹੁਤੇ ਅਨਪੜ੍ਹ ਜਿਹੜੇ ਸੀ ਉਹ ਦਰਖਤ ਲਾਉਂਦੇ ਰਹੇ, ਬਹੁਤੇ ਪੜ੍ਹੇ ਲਿਖੇ ਉਹਨਾਂ ਨੂੰ ਕੱਟ ਕੇ ਉੱਥੇ ਕਲੋਨੀਆਂ ਕੱਟਦੇ ਰਹੇ, ਪੱਥਰ ਦੇ ਜੰਗਲ ਉਗਾ ਦਿੱਤੇ ਇਹਨਾਂ ਨੇ, ਅਸਲੀ ਜੰਗਲ ਕੱਟ ਕੇ। ਤੇ ਅੱਜ ਮਰੇ ਫਿਰਦੇ ਨੇ। ਇਹ ਕਰੋਨਾ ਜਿਹੜਾ ਇਹ ਚੀਨ ਚੂਨ ਦੀ ਲੈਬ ਦੇ ਵਿੱਚੋਂ ਆਇਆ ਕਿ ਨਹੀਂ ਆਇਆ ਇਹ ਤਾਂ ਨਹੀਂ ਪਤਾ, ਪਰ ਇੰਨੀ ਗੱਲ ਜ਼ਰੂਰ ਆ ਕਿ ਇਦਾਂ ਦੀਆਂ ਆਫਤਾਂ ਹੋਰ ਵੀ ਆਉਣਗੀਆਂ ਔਰ ਸਾਰੀ ਕਰਤੂਤ ਮਨੁੱਖ ਦੀ ਹੋਣੀ ਹੈ। ਬਿਲਕੁਲ ਜੀ। ਔਰ ਅਸੀਂ ਤੇ ਸਿਰਫ ਤੁਹਾਨੂੰ ਚੇਤਾਵਨੀ ਦੇ ਸਕਦੇ ਹਾਂ ਵੀ ਅੱਜ ਕਰੋਨਾ ਨੇ ਤੁਹਾਡੀਆਂ ਅੱਖਾਂ ਖੋਲੀਆਂ ਨੇ, ਇਹਨਾਂ ਨੂੰ ਖੁੱਲੀਆਂ ਹੀ ਰਹਿੰਦੀ ਹੋ। ਹਾਂ ਤੇ ਖੈਰ ਵੈਸੇ ਤੇਰੀਆਂ ਤਾਂ ਨਹੀਂ ਖੁੱਲਣੀਆਂ। ਕਿਉਂ? ਉਹ ਬਈ ਹੈ ਨਿੱਕੇ ਚਾਈਨੀਜ਼ ਅੱਖਾਂ ਆ। ਹਾਂ ਤੇ ਲਓ ਜੀ, ਖੈਰ ਅਸੀਂ ਹੁਣ ਆਪਣੀਆਂ ਤੁਸੀਂ ਕਹੋ ਵੀ ਚਾਈਨੀਜ਼ ਅੱਖਾਂ ਬੰਦ ਕਰ ਲੈਨੇ ਆ ਤੇ ਮੈਂ ਆਪਣਾ ਪੰਜਾਬੀ ਮੂੰਹ ਵੀ ਬੰਦ ਕਰ ਲੈਣਾ। ਲਓ ਜੀ, ਇਸੇ ਦੇ ਨਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ US